ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗੱਲ ਕਰਾਂਗੇ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇਨਕਲਾਬ ਦੀ ਗੱਲ ਕਰਨ ਵਾਲਾ ਹਰ ਇੱਕ ਬੰਦਾ ਕਿਰਦਾਰ ਤੋਂ ਵੀ ਇਨਕਲਾਬੀ ਹੋਵੇ। ਤੇ ਦੂਜਾ ਜਿਹੜੀ ਇਹ ਗੱਲ ਸੁਣ ਕੇ ਜਿਨ੍ਹਾਂ ਨੂੰ ਬੁਰਾ ਲੱਗੂਗਾ ਉਹਨਾਂ ਲਈ ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਇਹ ਵੀ ਜ਼ਰੂਰੀ ਨਹੀਂ ਹੈ ਕਿ 92 ਜਿੱਤੇ ਵਿਧਾਇਕਾਂ ਦੇ ਵਿੱਚੋਂ ਸਾਰੇ ਦੇ ਸਾਰੇ ਜਿਹੜੇ ਸਿਧਾਂਤ ਹੈ ਉਹ 'ਤੇ ਪਹਿਰਾ ਦੇਣ ਵਾਲੇ ਹੋਣ, ਜਾਂ ਜਿਹੜੀ ਗੱਲ ਉਹ ਕਰਕੇ ਆਏ ਉਹ 'ਤੇ ਪਹਿਰਾ ਦੇਣ ਵਾਲੇ ਹੋਣ। ਇਸ ਰਿਪੋਰਟ ਨੂੰ ਸੁਣ ਕੇ ਤੁਸੀਂ ਬਾਅਦ ਦੇ ਵਿੱਚ ਕਹੋਗੇ ਜ਼ਰੂਰ ਕਿ ਆਮ ਆਦਮੀ ਪਾਰਟੀ ਦੇ ਕੁਝ ਕੁ ਵਿਧਾਇਕ ਤਾਂ ਇਹੋ ਜਿਹੇ ਨੇ ਜਿਹੜੇ ਮੌਕੇ ਦੀ ਤਾਕ ਦੇ ਵਿੱਚ ਹੀ ਸੀਗੇ। ਹੁਣ ਤਾਜ਼ਾ ਜਿਹੜੇ ਵਿਵਾਦ ਜੁੜੇ ਨੇ ਪਿਛਲੇ ਕਈ ਦਿਨਾਂ ਤੋਂ ਸੱਤਾਧਾਰੀ ਸਰਕਾਰ ਜਿਹੜੀ ਹੈ, ਸੱਤਾਧਾਰੀ ਧਿਰ ਜਿਹੜੀ ਹੈ, ਇਹਦੇ ਵਿਧਾਇਕ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ। ਵਿਵਾਦ ਕੁਝ ਦਿਨ ਪਹਿਲਾਂ ਜੁੜਿਆ ਸੀ ਚੇਤਨ ਸਿੰਘ ਜੌੜਾ ਮਾਜਰਾ ਦਾ, ਪਰ ਉਹ ਵਿਵਾਦ ਇਸ ਕਰਕੇ ਪਾਰਟੀ ਨੂੰ ਬਹੁਤਾ ਡੈਮੇਜ ਨਹੀਂ ਕਰਕੇ ਗਿਆ ਕਿਉਂਕਿ VC ਦੇ ਖਿਲਾਫ ਆਲਰੇਡੀ ਲੋਕਾਂ ਦੇ ਵਿੱਚ ਗੁੱਸਾ ਬਹੁਤ ਸੀ। ਖੈਰ ਜੋ ਵੀ ਹੋਇਆ ਉਹ ਤੋਂ ਬਚਿਆ ਜਾ ਸਕਦਾ ਸੀ, ਪਰ ਹੁਣ VC ਸਾਹਿਬ ਅਸਤੀਫਾ ਦੇ ਕੇ ਚਲੇ ਗਏ ਨੇ। ਖੈਰ ਉਹਨਾਂ ਦੀ ਥਾਂ ਕੋਈ ਹੋਰ ਲੈ ਲਊਗਾ, ਉਹ ਕੋਈ ਵੱਡੀ ਗੱਲ ਨਹੀਂ ਹੈ। ਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਿਨ੍ਹਾਂ ਦਾ ਨਾਰਾ ਇਨਕਲਾਬ ਦਾ ਸੀ, ਜਿਹੜੇ ਕਹਿੰਦੇ ਸੀ ਅਸੀਂ ਨਿਜ਼ਾਮ ਨੂੰ ਬਦਲਣਾ ਹੈ, ਜਿਹੜੇ ਕਹਿੰਦੇ ਸੀ ਅਸੀਂ ਉਹ ਲੋਕ ਹੈ ਜਿਹੜੇ ਸਿਆਸਤ ਨੂੰ ਸਿਆਸਤ ਵਾਂਗ ਨਹੀਂ ਲਾਂਗੇ, ਕਾਰੋਬਾਰ ਵਾਂਗ ਨਹੀਂ ਲਾਂਗੇ, ਬਲਕਿ ਅਸੀਂ ਤਾਂ ਉਹ ਲੋਕ ਹਾਂ ਜਿਹੜੇ ਲੋਕਾਂ ਦੇ ਖਾਤਰ ਚੱਤੋ ਪੈਰ ਡਟ ਕੇ ਮਿਹਨਤ ਕਰਾਂਗੇ। ਜਿਹੜਾ ਵਿਜੇ ਸਿੰਗਲਾ ਦੇ ਦੋਸ਼ ਲੱਗੇ ਹੈ, ਹਾਲਾਂਕਿ ਦੋਸ਼ ਸਾਬਤ ਹੋਣੇ ਬਾਕੀ ਹੈ, ਪਰ ਦੋਸ਼ ਤਾਂ ਲੱਗੇ। ਸਰਕਾਰ ਨੂੰ ਆਪਣਾ ਇੱਕ ਮੰਤਰੀ ਤਾਂ ਉਹਦੇ ਤੋਂ ਲਾਉਣਾ ਪਿਆ ਨਾ, ਇਹ ਤਾਂ ਨਹੀਂ ਹੈ ਕਿ ਉਹਦੇ 'ਤੇ ਦੋਸ਼ ਨਹੀਂ ਲੱਗੇ। ਬਾਕੀ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਦੋਸ਼ ਲਾਏ, ਅਸੀਂ ਨਹੀਂ ਲਾਏ, ਪਰ ਇੱਥੋਂ ਇਹ ਸਾਬਤ ਹੁੰਦਾ ਕਿ ਸਾਰੇ ਇਨਕਲਾਬੀ ਨਹੀਂ ਗੇ। ਖੈਰ ਭਗਵੰਤ ਮਾਨ ਹੋ ਸਕਦਾ ਇਨਕਲਾਬ ਲੈ ਕੇ ਆਉਣ ਦੇ ਲਈ ਉਤਾਵਲੇ ਹੋਣ, ਪਰ ਅਸਲ ਦੇ ਵਿੱਚ ਇਹਦੇ ਲਈ ਤੁਹਾਨੂੰ ਇੱਕ ਅਨੁਸ਼ਾਸਿਤ ਫੌਜ ਚਾਹੀਦੀ ਹੈ, ਇੱਕ ਅਜਿਹੀ ਫੌਜ ਜੋ ਕਮਾਂਡਰ ਦੇ ਹਰ ਫੈਸਲੇ ਤੇ ਕਮਾਂਡਰ ਦੀ ਵਿਚਾਰਧਾਰਾ ਦੇ ਨਾਲ ਬਿਲਕੁਲ ਸਹਿਮਤ ਹੋਵੇ। ਸਰਕਾਰ ਆਉਣ ਦੇ ਕੁਝ ਅਰਸੇ ਬਾਅਦ ਹੀ ਜੇਕਰ ਸਰਕਾਰ ਨੂੰ ਮੰਤਰੀ ਘਰੇ ਭੇਜਣਾ ਪਿਆ, ਚੰਗਾ ਕਦਮ ਹੈ, ਪਰ ਇਹ ਕੀ ਗਰੰਟੀ ਹੈ ਕਿ ਬਾਕੀ ਦੇ ਮੰਤਰੀ ਭ੍ਰਿਸ਼ਟਾਚਾਰ ਨਹੀਂ ਕਰਨਗੇ ਜਾਂ ਬਾਕੀ ਦੇ MLA ਨਹੀਂ ਕਰਨਗੇ। ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਨੇ। ਉਹਨਾਂ ਦੇ ਦੋਸ਼ ਪਤਾ ਕੀ ਲੱਗ ਰਹੇ ਹੈ? ਉਹਨਾਂ ਦੀ ਪਤਨੀ ਨੇ ਦੋਸ਼ ਲਾਏ ਹੈ ਕਿ ਧੋਖੇ ਨਾਲ ਦੂਜਾ ਵਿਆਹ ਕਰਾਇਆ। ਗੁਰਪ੍ਰੀਤ ਦਾ ਕਹਿਣਾ ਹੈ ਕਿ ਸ਼ਿਕਾਇਤ ਜਿਹੜੀ ਕੀਤੀ ਹੈ ਕਿ ਉਹਨੂੰ ਕੁੱਟਿਆ ਗਿਆ ਪਹਿਲਾਂ ਤਾਂ ਕਿ ਤੂੰ ਬੋਲਣਾ ਨਹੀਂ, ਉਸ ਤੋਂ ਬਾਅਦ ਉਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਤੇ ਹਰਮੀਤ ਪਠਾਨ ਮਾਜਰਾ ਪਤਾ ਕੌਣ ਹੈ? ਇਹਨਾਂ ਨੇ ਕਾਂਗਰਸ ਦੇ ਵਿੱਚ ਵੀ ਜਾ ਕੇ ਦੇਖਿਆ ਵਾ, ਇਹਨਾਂ ਨੇ ਅਕਾਲੀ ਦਲ ਦੇ ਵਿੱਚ ਵੀ ਜਾ ਕੇ ਦੇਖਿਆ। ਅਸਲ ਦੇ ਵਿੱਚ ਅਕਾਲੀ ਦਲ ਦੇ ਵਿੱਚ ਰਹਿੰਦਿਆਂ ਸਰਕਾਰੀ ਦਫ਼ਤਰ ਦੇ ਵਿੱਚ ਇੱਕ ਅਧਿਕਾਰੀ ਤੇ ਹਮਲਾ ਕਰਨ ਦੇ ਦੋਸ਼ ਹਰਮੀਤ ਸਿੰਘ ਪਠਾਨ ਮਾਜਰੇ ਤੇ ਵੀ ਲੱਗੇ। 2022 ਦੇ ਵਿੱਚ ਜਿਹੜੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਾਏ ਹਲਫਨਾਮੇ ਦੇ ਵਿੱਚ ਪਰਚਾ ਦਰਜ ਹੋਣ ਦੀ ਜਾਣਕਾਰੀ ਨਹੀਂ ਸੀ ਦਿੱਤੀ ਇਹਨਾਂ ਨੇ, ਜਿਸ ਕਰਕੇ ਮਾਮਲਾ ਦਰਜ ਹੋਇਆ ਸੀ। ਕਾਂਗਰਸ ਪਾਰਟੀ ਤੋਂ ਉਹਨਾਂ ਨੇ ਸਿਆਸੀ ਸਫ਼ਰ ਜਿਹੜਾ ਸ਼ੁਰੂ ਕੀਤਾ ਸੀਗਾ, ਤੇ ਸਿਆਸੀ ਸਫ਼ਰ ਦੇ ਦੌਰਾਨ ਉਹਨਾਂ ਦੇ ਪਿਤਾ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ, ਤੇ ਉਸ ਤੋਂ ਬਾਅਦ ਫਿਰ ਹਰਮੀਤ ਸਿੰਘ ਪਠਾਨ ਮਾਜਰਾ ਕਾਂਗਰਸ ਨੂੰ ਛੱਡ ਕੇ ਆਪਣੇ ਪਿਤਾ ਸਮੇਤ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। 2008 ਦੀ ਗੱਲ ਹੈ ਜਦੋਂ ਉਹਨਾਂ ਨੂੰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪੱਧਰੀ ਅਹੁਦੇ ਦੇ ਨਾਲ ਨਵਾਜਿਆ ਗਿਆ ਤੇ ਭੁੰਨਰ ਹੇੜੀ ਬਲਾਕ ਜਿਹੜਾ ਪੈਂਦਾ ਵਾ ਉਹਦੇ ਚੇਅਰਮੈਨ ਵੀ ਰਹੇ। ਉਸ ਤੋਂ ਬਾਅਦ ਦਲਬੀਰ ਸਿੰਘ ਟੌਂਗ ਵੀ ਚਰਚਾ ਦੇ ਵਿੱਚ ਰਹੇ। ਇਹਨਾਂ ਨੇ ਫੋਰਚੂਨਰ ਗੱਡੀ ਖਰੀਦੀ ਚਾਅ ਦੇ ਵਿੱਚ। ਫੋਰਚੂਨਰ ਗੱਡੀ ਕਈਆਂ ਦੀ ਪਸੰਦ ਹੋ ਸਕਦੀ ਹੈ, ਹੋ ਸਕਦਾ ਮੇਰੀ ਵੀ ਹੋਵੇ। ਫੋਰਚੂਨਰ ਗੱਡੀ ਖਰੀਦ ਕੇ ਇਹਨਾਂ ਨੇ ਜਿਹੜਾ ਵਾ ਉਹ ਨੰਬਰ ਦੀ ਉਡੀਕ ਨਹੀਂ ਕੀਤੀ, ਇਹਨਾਂ ਨੇ ਚੱਕ ਕੇ ਆਪਦੀ ਪਸੰਦ ਦਾ ਨੰਬਰ ਠੋਕ ਲਿਆ। ਉਹ ਜਿਹੜਾ ਨੰਬਰ ਇਹਨਾਂ ਨੇ ਆਪਦੀ ਫੋਰਚੂਨਰ ਗੱਡੀ ਤੇ ਲਿਖਿਆ ਸੀ ਉਹ ਕਿਸੇ ਵੀ RTA ਵੱਲੋਂ ਜਾਰੀ ਨਹੀਂ ਸੀ ਕੀਤਾ ਗਿਆ। ਇਹ ਇੱਕ ਫੈਂਸੀ ਨੰਬਰ ਹੈ ਜਿਹਦੀ ਹਾਲੇ ਤੱਕ ਬੋਲੀ ਨਹੀਂ ਹੋਈ। ਹੁਣ ਦੇਖੋ, ਜੇ ਤੁਸੀਂ ਆਪ ਹੁਦਰੀ ਕਰਨੀ ਹੈ, ਜੇ ਤੁਸੀਂ ਆਪ ਹੀ ਕਾਨੂੰਨ ਬਣਨਾ ਹੈ, ਜੇ ਤੁਸੀਂ ਆਪ ਹੀ ਕਾਨੂੰਨ ਤੋਂ ਵੱਡੇ ਬਣਨਾ ਹੈ, ਫਿਰ ਤੁਸੀਂ ਕਾਨੂੰਨ ਦੀਆਂ ਵਕਾਲਤਾਂ ਨਾ ਕਰਿਆ ਕਰੋ, ਫਿਰ ਤੁਸੀਂ ਲੋਕਾਂ ਨੂੰ ਸਿਧਾਂਤ ਨਾ ਸਿਖਾਇਆ ਕਰੋ, ਕਾਨੂੰਨ ਨਾ ਸਿਖਾਇਆ ਕਰੋ। ਇਹ ਗੱਲ ਤੁਹਾਨੂੰ ਸ਼ੋਭਦੀ ਨਹੀਂ, ਜਾਂ ਫਿਰ ਆਪ ਵੀ ਉਸੇ ਕਿਰਦਾਰ ਤੇ ਰਹੋ। ਤੁਹਾਨੂੰ ਯਾਦ ਹੋਣਾ ਵਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਟਰੱਕ ਯੂਨੀਅਨਾਂ ਨੂੰ ਲੈ ਕੇ ਕਈ ਸ਼ਹਿਰਾਂ 'ਚ ਰੌਲੇ ਪਏ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਹਬੋਹਰ, ਜੈਤੋ ਤੇ ਸ਼ਾਇਦ ਸਾਦਕ ਦੇ ਵਿੱਚ ਕਈ ਥਾਈਂ ਰੌਲੇ ਪਏ ਸੀ। ਉਹ ਕਿਉਂ ਪਏ ਸੀ? ਕਿਉਂਕਿ ਵਿਧਾਇਕਾਂ ਦੇ ਨੇੜਲੇ ਬੰਦੇ ਟਰੱਕ ਯੂਨੀਅਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ। ਉਸ ਤੋਂ ਵੀ ਬਾਅਦ ਰੌਲੇ ਜਿਹੜੇ ਪਏ, ਇਹਨਾਂ ਦਾ ਇੱਕ ਵਿਧਾਇਕ ਮੂਹਰੇ ਪਾਇਲਟ ਜਿਪਸੀਆਂ ਤੇ ਆਪ ਗੱਡੀ ਦੇ ਜਿਹੜਾ ਸਨਰੂਫ ਹੁੰਦਾ ਵਾ ਉਹ ਇਹਦੇ 'ਚੋਂ ਖੜ ਕੇ ਆ ਰਿਹਾ ਸੀ। ਬਾਅਦ ਦੇ ਵਿੱਚ ਕਹਿੰਦਾ ਜੀ ਇਹ ਤਾਂ ਕੰਪੇਨ ਦੀ ਵੀਡੀਓ ਹੈ। ਭਲਿਆ ਮਾਨਸਾ, ਜੇ ਕੰਪੇਨ ਦੀ ਵੀ ਹੋਵੇ, ਹੈ ਤਾਂ ਕਾਨੂੰਨ ਦੀ ਉਲੰਘਣਾ ਨਾ। ਕਾਨੂੰਨ ਤਾਂ ਤੋੜ ਹੀ ਰਹੇ ਹੋ, ਕਰ ਤਾਂ ਹਵਾ ਹੀ ਰਹੇ ਹੋ। ਸੋ ਜ਼ਿੰਮੇਵਾਰ ਹੋ, ਜ਼ਿੰਮੇਵਾਰ ਬਣ ਕੇ ਰਹੋ। ਖੈਰ
ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਸਪੀਕਰ ਸਾਹਿਬ ਜਿਹੜੇ ਸਾਡੇ ਵਿਧਾਨ ਸਭਾ ਦੇ ਸਪੀਕਰ ਨੇ, ਇਹਨਾਂ ਦੀ ਗੱਡੀ ਇੱਕ ਟਰੱਕ ਨਾਲ ਟਕਰਾ ਗਈ। ਗੱਡੀ ਟਰੱਕ ਨਾਲ ਟਕਰਾ ਗਈ। ਇਹਨਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਟਰੱਕ ਡਰਾਈਵਰ ਹੀ ਕੁੱਟ ਸੁੱਟਿਆ। ਤੁਸੀਂ ਆਮ ਆਦਮੀ ਹੋਣ ਦਾ ਦਾਅਵਾ ਕਰਦੇ ਹੋ ਕਿ ਆਮ ਆਦਮੀ ਇਸ ਤਰ੍ਹਾਂ ਰਿਐਕਟ ਕਰਦਾ ਹੈ ਜਿਵੇਂ ਤੁਸੀਂ ਕਰਦੇ ਹੋ ਕਿ ਸਾਨੂੰ ਲੰਘਣ ਨੂੰ ਥਾਂ ਨਹੀਂ ਦਿੱਤਾ ਤੇ ਅਸੀਂ ਫਿਰ ਜਿਹੜਾ ਉਹਦਾ ਕਟਾਪਾ ਚਾੜਤਾ। ਰੱਬ ਤਾਂ ਨਹੀਂ ਬਣ ਗਏ, ਵਿਧਾਇਕ ਹੀ ਹੋ, ਸਪੀਕਰ ਹੀ ਹੋ। ਉਸ ਤੋਂ ਪਹਿਲਾਂ ਦੋਸ਼ ਲਾਇਆ ਗਿਆ ਵੀ ਉਹਨੇ ਰਾਹ ਨਹੀਂ ਦਿੱਤਾ, ਪਰ ਅਸਲ ਦੇ ਵਿੱਚ ਉਹਦੇ ਮੂਹਰੇ ਮੋਟਰਸਾਈਕਲ ਸੀ। ਜੇਕਰ ਮੋਟਰਸਾਈਕਲ ਤੇ ਉਹ ਚੜ੍ਹਾ ਦਿੰਦਾ ਟਰੱਕ, ਅਸੀਂ ਇਸੇ ਜ਼ੁਬਾਨ ਨਾਲ ਕਹਿਣਾ ਸੀਗਾ ਕਿ ਜੀ ਮਾੜਾ ਕੀਤਾ, ਉਹਨੂੰ ਦੇਖਣਾ ਚਾਹੀਦਾ ਸੀ। ਪਰ ਇਸ ਤਰ੍ਹਾਂ ਜੱਜਾਂ ਵਾਂਗੂ, ਇਸ ਤਰ੍ਹਾਂ ਰੱਬ ਬਣ ਕੇ ਟਰੀਟ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਨਾਲ। ਤੁਸੀਂ ਨੁਮਾਇੰਦੇ ਹੋ, ਨੁਮਾਇੰਦੇ ਬਣ ਕੇ ਰਹੋ। ਕੋਈ ਗੱਲ ਨਹੀਂ, ਰਾਹ ਨਹੀਂ ਮਿਲਿਆ, ਤੁਸੀਂ ਤਾਂ ਕਹਿੰਦੇ ਸੀ ਅਸੀਂ ਮੂਹਰੇ ਪਾਇਲਟ ਜਿਪਸੀਆਂ ਵੀ ਨਹੀਂ ਲੈਣੀਆਂ, ਅਸੀਂ ਤਾਂ ਸੁਰੱਖਿਆ ਮੁਲਾਜ਼ਮ ਵੀ ਨਹੀਂ ਲੈਣੇ। ਪਰ ਅੱਜ ਤੁਹਾਡਾ ਕਿਹੜਾ ਵਿਧਾਇਕ ਹੈ ਜਿਹੜੇ ਤੁਸੀਂ ਗੱਲਾਂ 2017 'ਚ ਕਰਦੇ ਸੀ, 16 'ਚ ਕਰਦੇ ਸੀ, 20 'ਚ ਕਰਦੇ ਸੀ, 21 'ਚ ਕਰਦੇ ਸੀ? ਕਿਹੜਾ ਵਿਧਾਇਕ ਹੈ? ਸਾਰਿਆਂ ਮੂਹਰੇ ਪਾਇਲਟ ਚੱਲਦੀਆਂ। ਖਾਸ ਕਰਕੇ ਜਿਹੜੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਨ੍ਹਾਂ ਕੋਲ ਕੋਈ ਅਹੁਦਾ ਨੇ, ਉਹ ਵੀ ਲਈ ਫਿਰਦੇ ਆ ਪਾਇਲਟ ਜਿਪਸੀਆਂ ਦਾ। ਕੰਮ ਕਰਨਾ ਦਿੱਲੀ ਦਾ, ਮੈਂਬਰੀ ਰਾਜ ਸਭਾ ਦੀ, ਤੇਲ ਫੂਕਣਾ ਪੰਜਾਬ ਦਾ, ਕੋਠੀਆਂ ਪੰਜਾਬ ਦੀਆਂ ਮਲਣੀਆਂ। ਸੋ ਖੈਰ, ਉਸ ਤੋਂ ਬਾਅਦ ਡੇਰਾ ਬੱਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੁਲਜੀਤ ਰੰਧਾਵਾ, ਇਹਨਾਂ ਦੇ ਪੀਏ ਨਿਤਨ ਲੂਥਰਾ ਉੱਪਰ ਪੁਲਿਸ ਚੌਂਕੀ ਦੇ ਇੰਚਾਰਜ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲੱਗੇ। ਉਸ ਤੋਂ ਬਾਅਦ ਫਿਰ ਕਾਂਗਰਸ ਪਾਰਟੀ ਦੇ ਪ੍ਰਗਟ ਸਿੰਘ ਨੇ ਭਗਵੰਤ ਮਾਨ ਨੂੰ ਘੇਰਿਆ ਤੇ ਉਹਨਾਂ ਤੋਂ ਜਵਾਬ ਮੰਗਿਆ ਤੇ ਕਿਹਾ ਕਿ ਕੱਟੜ ਇਮਾਨਦਾਰ ਸਰਕਾਰ ਦਾ ਤੁਸੀਂ ਦਾਅਵਾ ਕਰਕੇ ਆਏ ਹੋ ਤੇ ਆਹ ਤੁਹਾਡੇ ਜਿਹੜੇ ਵਿਧਾਇਕ ਆ ਇਹਨਾਂ ਤੇ ਇਲਜ਼ਾਮ ਲੱਗ ਰਹੇ, ਇਹਨਾਂ ਦੇ ਬੰਦਿਆਂ ਤੇ। ਸੋ ਉਸ ਤੋਂ ਵੀ ਪਹਿਲਾਂ ਇੱਕ ਕੀ ਹੋਇਆ ਕਿ ਜਦੋਂ ਇਹਨਾਂ ਨੇ ਮੈਂਡੇਟ ਮਿਲ ਗਿਆ ਸੀ ਇਹਨਾਂ ਨੂੰ, ਤੇ ਜਿਹੜੇ ਨਗਰ ਕੌਂਸਲ ਗੋਨਿਆਣਾ ਦੇ ਪ੍ਰਧਾਨ ਹੈ ਮਨਮੋਹਨ ਸਿੰਘ ਢੀਂਗੜਾ, ਤੇ ਉਹਨਾਂ ਨੇ ਭੁੱਚੋ ਮੰਡੀ ਤੋਂ ਜਿਹੜਾ ਵਿਧਾਇਕ ਚੁਣਿਆ ਗਿਆ ਸੀ ਇਹਨਾਂ ਦਾ ਜਗਸੀਰ ਸਿੰਘ, ਤੇ ਉਹਦਾ ਜਵਾਈ ਸੀ ਗੁਰਪਾਲ ਸਿੰਘ, ਨਗਰ ਕੌਂਸਲ ਗੋਨਿਆਣਾ ਦੇ ਦਫ਼ਤਰ ਦੇ ਵਿੱਚ ਧੱਕੇ ਮਾਰੇ, ਦਾਖਲ ਹੋਏ ਧੱਕੇ ਨਾਲ, ਤੇ ਉਹਨਾਂ ਦੇ ਨਾਮ ਦੀਆਂ ਪਲੇਟਾਂ ਹੀ ਤੋੜਤੀਆਂ ਸੀ। ਤੇ ਧੱਕੇ ਨਾਲ ਇੱਕ ਹੋਰ ਕੌਂਸਲਰ ਨੂੰ ਨਗਰ ਕੌਂਸਲ ਦੇ ਵਿੱਚ ਕੁਰਸੀ ਤੇ ਬਿਠਾ ਦਿੱਤਾ ਸੀਗਾ, ਤੇ ਉਦੋਂ ਇਹ ਵਿਵਾਦਾਂ ਦੇ ਵਿੱਚ ਆਏ ਸਨ। ਖੈਰ, ਇੰਨੀ ਕੁ ਜਿਹੜੀ ਲਿਸਟ ਆ ਉਹਨਾਂ ਤੋਂ ਸਾਫ਼ ਹੁੰਦਾ। ਵੈਸੇ ਜਿਹੜੇ ਇਹਨਾਂ ਦੇ ਹੋਰ ਵੀ ਕਈ ਵਿਧਾਇਕ ਆ ਸਮੇਂ-ਸਮੇਂ ਤੇ ਵਿਵਾਦਾਂ ਦੇ ਵਿੱਚ ਘਿਰਦੇ ਰਹੇ। ਅਸਲ ਦੇ ਵਿੱਚ ਦੋਸਤੋ, ਇਹਨਾਂ ਨੂੰ ਜਿਹੜੇ ਵਿਧਾਇਕ ਨੇ ਇਹ ਜ਼ਿੰਮੇਵਾਰ ਲੋਕ ਨੇ। ਇਹਨਾਂ ਨੂੰ ਲੋਕਾਂ ਨੇ 92 ਨੂੰ ਤਾਂ ਜਿੱਤ ਕੇ ਭੇਜਿਆ ਕਿ ਲੋਕ ਪੁਰਾਣਿਆਂ ਤੋਂ ਅੱਕ ਗਏ ਸਨ। ਇਹਨਾਂ ਨੂੰ ਡਿਫੈਂਡ ਕਰਨ ਦੀ ਕੋਈ ਲੋੜ ਨਹੀਂ ਹੈ। ਇਹਨਾਂ ਦੀ ਅਕਾਊਂਟੇਬਿਲਟੀ ਤੈਅ ਕਰੋ। ਜੇਕਰ ਤੁਸੀਂ ਅੱਜ ਵੀ ਇਹਨਾਂ ਦੇ ਪੱਖ ਪੂਰਦੇ ਰਹੇ ਤੇ ਇਹਨਾਂ ਦੀ ਡੁਗਡਗੀ ਵਜਾਉਂਦੇ ਰਹੇ ਤਾਂ ਇਹਨਾਂ ਨੇ ਵੀ ਕਾਂਗਰਸੀਆਂ ਤੇ ਅਕਾਲੀਆਂ ਵਾਂਗ ਹੀ ਕਰਨਾ। ਸੋ ਫਿਰ 5 ਸਾਲਾਂ ਬਾਅਦ ਲੋਕਾਂ ਨੇ ਜਿੱਥੇ ਅਕਾਲੀਆਂ ਨੂੰ ਖੜਾ ਕੀਤਾ ਸੀ, ਜਿੱਥੇ ਕਾਂਗਰਸੀਆਂ ਨੂੰ ਖੜਾ ਕੀਤਾ ਸੀ, ਉੱਥੇ ਹੀ ਫਿਰ ਇਹਨਾਂ ਨੂੰ ਖੜਾ ਕਰ ਦੇਣਗੇ। ਸੋ ਮਾਨ ਸਰਕਾਰ ਨੂੰ ਵੀ ਇਹਨਾਂ ਆਪ ਹੁਦਰੇ ਵਿਧਾਇਕਾਂ ਤੇ ਨੱਥ ਪਾਉਣੀ ਚਾਹੀਦੀ ਹੈ, ਜਿਨ੍ਹਾਂ ਤੇ ਕਿਸੇ ਤੇ ਉਹਨਾਂ ਦੀ ਪਤਨੀ ਦੋਸ਼ ਲਾ ਰਹੀ ਹੈ ਕਿ ਜੀ ਮੈਂ ਮੇਰੀ ਮਾਰਕੁੱਟ ਕੀਤੀ ਆ, ਦੂਜਾ ਵਿਆਹ ਕਰਾ ਲਿਆ, ਤੇ ਮੈਂ ਜੇ ਇਸ ਗੱਲ ਨੂੰ ਬਾਹਰ ਲੈ ਕੇ ਜਾਨੀ ਆ ਤਾਂ ਮੈਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ। ਕਿਸੇ ਤੇ ਇਹ ਐਲੀਗੇਸ਼ਨ ਲੱਗ ਰਿਹਾ ਕਿ ਜੀ ਇਹ ਜਿਹੜਾ ਬੰਦਾ ਵਾ ਇਹਦੇ ਪੀਏ ਨੇ ਰਿਸ਼ਵਤ ਮੰਗੀ ਹੈ 1 ਲੱਖ ਰੁਪਈਆ। ਕਿਸੇ ਤੇ ਦੋਸ਼ ਖੁਦ ਮਾਨ ਸਾਹਿਬ ਲਾ ਰਹੇ ਨੇ ਕਿ ਜੀ ਇਹ ਤਾਂ 1% ਕਮਿਸ਼ਨ ਮੰਗਦਾ ਸੀ। ਕਿਸੇ ਦੀ ਗੱਡੀ ਨੂੰ ਮਾੜੀ ਜਿਹੀ ਫੇਟਕੀ ਵੱਜੀ ਜਾਂ ਮਾੜੀ ਜਿਹੀ ਨਾਲ ਕੀ ਲੱਗੀ, ਉਹਦੇ ਸੁਰੱਖਿਆ ਮੁਲਾਜ਼ਮਾਂ ਨੇ ਡਰਾਈਵਰ ਹੀ ਕੁੱਟ ਸੁੱਟਿਆ। ਇਸ ਤਰ੍ਹਾਂ ਕਿਉਂ ਰਿਐਕਟ ਕਰਦੇ ਹੋ? ਕਿਉਂ ਇਸ ਤਰ੍ਹਾਂ ਲੋਕਾਂ ਦੇ ਨਾਲ ਪੇਸ਼ ਹੋਣੇ ਕਿ ਲੋਕ ਤੁਹਾਨੂੰ ਹੰਕਾਰੀ ਕਹਿਣ? ਤੁਹਾਨੂੰ ਲੋਕਾਂ ਨੇ ਦੂਜਿਆਂ ਤੋਂ ਤੰਗ ਆ ਕੇ ਚੁਣਿਆ, ਉਹਨਾਂ ਨੂੰ ਡਿਲੀਵਰ ਕਰਕੇ ਦਿਖਾਓ। ਇਹ ਤੁਹਾਡਾ ਫਰਜ਼ ਬਣਦਾ, ਕਿਉਂਕਿ ਤੁਸੀਂ ਗੱਲਾਂ ਕਰਕੇ ਆਏ ਹੋ, ਇਹ ਦਾਅਵੇ ਕਰਕੇ ਆਏ ਹੋ। ਸੋ ਬਾਅਦ ਦੇ ਵਿੱਚ ਸਪੀਕਰ ਸਾਹਿਬ ਨੇ ਮਾਫੀ ਵੀ ਮੰਗੀ, ਪਰ ਉਸ ਵੇਲੇ ਵੀ ਮੌਕਾ ਸਾਂਭਿਆ ਜਾ ਸਕਦਾ ਸੀ। ਕੁਝ ਲੋਕਾਂ ਨੂੰ ਇਹ ਬਹੁਤ ਬੁਰਾ ਲੱਗਣਾ ਹੈ, ਤੁਸੀਂ ਪਹਿਲਾਂ ਨਹੀਂ ਬੋਲੇ, ਤੁਸੀਂ ਐਂ ਨਹੀਂ ਬੋਲੇ। ਜੇ ਪਹਿਲਾਂ ਵਾਲੀਆਂ ਸਰਕਾਰਾਂ ਦੀ ਆਲੋਚਨਾ ਹੋਈ ਹੈ ਤਾਂ ਨਵੀਆਂ ਸਰਕਾਰਾਂ ਨੂੰ ਥਾਂ ਬਣਿਆ। ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ। ਅਸੀਂ ਕਈ ਵਾਰੀ ਪੁਰਾਣੀਆਂ ਗੱਲਾਂ ਚੱਕ ਲੈਂਦੇ ਹਾਂ। ਅਕਾਲੀ ਵੀ ਤਾਂ ਕਰਦੇ ਰਹੇ, ਕਾਂਗਰਸੀ ਵੀ, ਤੇ ਅੱਜ ਉਸੇ ਜ਼ੁਬਾਨ ਦੇ ਨਾਲ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਐਂ ਕੀਤਾ, ਤੁਸੀਂ ਫਲਾਹ ਕੀਤਾ। ਉਸੇ ਕਤਾਰ ਦੇ ਵਿੱਚ ਹੀ ਖੜੇ ਕਰਦੇ ਆ ਨਾ ਆਪਾਂ ਸਾਰਿਆਂ ਨੂੰ, ਤੇ ਇਹ ਕਹਿੰਦੇ ਅਸੀਂ ਇਹਨਾਂ ਨਾਲੋਂ ਜੁਦਾ ਕਰਾਂਗੇ, ਤੁਸੀਂ ਤਾਂ ਮੌਕਾ ਦਿਓ। ਹੁਣ ਦੇਤਾ ਮੌਕਾ, ਹੁਣ ਕਰਤੂਤਾਂ ਪਹਿਲਾਂ ਨਾਲ ਦੀਆਂ ਹੀ ਆ, ਫਰਕ ਹੀ ਰਹਿ ਗਿਆ। ਸੋ ਇਸ ਕਰਕੇ ਆਪਣੇ ਜਿਹੜੇ ਪਿਆਰੇ ਵਿਧਾਇਕ ਨੇ, ਜਿਹੜੇ ਤੁਹਾਡੇ ਮਨ ਚਾਹੇ ਮਨਪਸੰਦ ਵਿਧਾਇਕ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਯਾਦ ਕਰਾਓ ਕਿ ਤੁਸੀਂ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਹੋ। ਸੱਤਾ ਨੂੰ ਸੰਭਾਲੋ, ਇਹਦਾ ਨਸ਼ਾ ਸਿਰ ਤੇ ਨਾ ਚੜ੍ਹਨ ਦਿਓ। ਜਲਦ ਮਿਲਾਂਗੇ।